ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਬਲਿਸ਼ ਕੀਤਾ ਫੇਅਰ ਤੇ ਹਿਊਮਨ ਪਬਲਿਕ ਚਾਰਜ ਰੂਲ। ਜੀ ਬਿਲਕੁਲ। ਸੋ ਪਬਲਿਕ ਚਾਰਜ ਰੂਲ ਦੇ ਬਾਰੇ ਦੱਸਦੇ ਜਾਈਏ। ਕਾਫੀ ਚਰਚਾ 'ਚ ਸੀਗਾ ਇਹ ਪਬਲਿਕ ਚਾਰਜ ਦਾ, ਜਿਹੜਾ ਟਰੰਪ ਹੋਣਾ ਨੇ ਜਿਹੜਾ ਸੀਗਾ ਰੂਲ ਚੇਂਜ ਕਰਤਾ ਸੀਗਾ। ਇਨ ਸ਼ਾਰਟ ਇਹ ਰੂਲ ਇਹ ਸੀਗਾ ਕਿ ਜਿਹੜੇ ਲੋਕੀ ਸਰਕਾਰ ਤੋਂ ਬੈਨੀਫਿਟ ਵਗੈਰਾ ਲੈ ਲੈਂਦੇ ਆ, ਉਹ ਜਿਹੜੀ ਟਰੰਪ ਸਰਕਾਰ ਸੀਗੀ ਉਹ ਤੰਗ ਕਰ ਰਹੀ ਸੀ ਕਿ ਇਹਨਾਂ ਨੂੰ ਗ੍ਰੀਨ ਕਾਰਡ ਨਹੀਂ ਦੇਣੇ। ਜੀ ਜਿਹੜੇ ਘਰ ਦੇ ਫੋਰ ਐਗਜ਼ਾਮਪਲ ਜਿੱਦਾਂ ਆਉਂਦੇ ਸੀਗੇ, ਬਜ਼ੁਰਗ ਹੁੰਦੇ ਸੀਗੇ, ਉਹ ਇੱਥੇ ਇੰਸ਼ੋਰੈਂਸ ਵਗੈਰਾ ਲੈ ਲੈਂਦੇ ਸੀਗੇ, ਜੀ ਮੈਡੀਕੇਅਰ ਇੱਦਾਂ ਦੇ ਪ੍ਰੋਗਰਾਮ ਲੈ ਲੈਂਦੇ ਸੀਗੇ। ਤੇ ਵਿਆਹ ਵਾਲੀ ਫੈਮਿਲੀ ਇਮੀਗ੍ਰੇਸ਼ਨ, ਮੈਰਿਜ ਇਮੀਗ੍ਰੇਸ਼ਨ, ਪੇਰੈਂਟਸ ਵਾਲੀ, ਭੈਣ ਭਰਾ ਵਾਲੀ, ਉਹਦੇ ਵਿੱਚ ਉਹ ਕਹਿੰਦੇ ਸੀਗੇ ਕਿ ਜਿਹੜੇ ਲੋਕਾਂ ਨੇ ਵੀ ਬੈਨੀਫਿਟ ਲਿੱਤੇ ਆ ਉਹਨਾਂ ਨੂੰ ਉਹ ਐਲੀਜੀਬਲ ਨਹੀਂ ਹੈਗੇ, ਉਹ ਪਬਲਿਕ ਚਾਰਜ ਆ। ਸੋ ਜੀ ਉਹ ਉਹਨਾਂ ਨੇ ਜਿਹੜੇ ਫਾਰਮ ਵਗੈਰਾ ਸੀਗੇ ਉਹ ਵੀ ਚੇਂਜ ਕਰ ਦਿੱਤੇ ਸੀਗੇ। ਉਹਦੇ ਕਰਕੇ ਉਹ ਕਾਫੀ ਕੇਸ ਜਿਹੜੇ ਸੀਗੇ ਉਹਨਾਂ ਨੇ ਡਿਨਾਈ ਕਰ ਦਿੱਤੇ ਸੀਗੇ। ਕਾਫੀ ਇੱਥੇ ਡਿਬੇਟ ਚੱਲਿਆ, ਇਵਨ ਸੁਪਰੀਮ ਕੋਰਟ ਤੱਕ ਜਿਹੜਾ ਕੇਸ ਗਿਆ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਟਰੰਪ ਉਹਨਾਂ ਦਾ ਪਬਲਿਕ ਚਾਰਜ ਦਾ ਰੂਲ ਆ ਵੈਲਿਡ ਨਹੀਂ ਹੈਗਾ। ਸੋ ਜਦੋਂ ਬਾਈਡਨ ਉਹਨਾਂ ਨੇ ਸਹੁੰ ਚੱਕੀ, ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਾਰਾ ਇਮੀਗ੍ਰੇਸ਼ਨ ਦਾ ਸਿਸਟਮ ਉਹਨੂੰ ਰਿਫਾਰਮ ਕਰਨਾ ਆਪਾਂ, ਤੇ ਇਹਦੇ ਵਿੱਚ ਜਿਹੜਾ ਪਬਲਿਕ ਚਾਰਜ ਹੈਗਾ ਉਹ ਵੀ ਆ ਜਾਂਦਾ। ਸੋ ਉਹਨਾਂ ਨੇ ਕੀ ਕਿਹਾ ਕਿ ਹੁਣ ਜਿਹੜਾ ਪਬਲਿਕ ਚਾਰਜ ਦਾ ਇਹਦਾ ਰੂਲ ਹੀ ਬਣਾ ਦੇਣਾ ਤਾਂ ਕਿ ਇਹ ਜਿਹੜਾ ਸਿਆਪਾ ਇਹ ਸਾਰਾ ਜਿਹੜਾ ਖਤਮ ਹੋ ਜਾਵੇ। ਜੀ ਉਹਨਾਂ ਨੇ ਇੱਕ ਫਾਈਨਲ ਰੂਲ ਜਿਹੜਾ ਕੀਤਾ ਪਾਸ, ਤੇ ਉਹ ਪਬਲਿਸ਼ ਹੋਣਾ ਅਜੇ। ਇਹ ਕਲੈਰਿਟੀ ਪ੍ਰੋਵਾਈਡ ਕਰਦਾ ਕਿ ਪਬਲਿਕ ਚਾਰਜ ਕਿਹਨੂੰ ਕਹਿੰਦੇ ਆ ਤੇ ਕਿਹਨੂੰ ਨਹੀਂ ਕਹਿੰਦੇ ਆ। ਸੋ ਇਹ ਜਿਹੜਾ ਰੂਲ ਆ ਇਹ ਕਹਿੰਦਾ ਕਿ ਜਿਹੜੀ ਕਾਫੀ ਦਹਾਕਿਆਂ ਤੋਂ ਸਾਡੀ ਅੰਡਰਸਟੈਂਡਿੰਗ ਸੀਗੀ ਕਿ ਪਬਲਿਕ ਚਾਰਜ ਜੋ ਸੀਗਾ ਟਰੰਪ ਦੇ ਆਉਣ ਤੋਂ ਪਹਿਲਾਂ, ਆਪਾਂ ਉਹੀ ਵਾਲੇ ਰੂਲ ਜਿਹੜੇ ਸੀਗੇ ਦੁਬਾਰਾ ਤੋਂ ਲਾਗੂ ਕਰਨੇ ਆ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨੇ ਮੈਡੀਕੇਡ ਤੇ ਨਿਊਟ੍ਰੀਸ਼ਨਲ ਅਸਿਸਟੈਂਸ ਜਿਹੜੇ ਪ੍ਰੋਗਰਾਮ ਸੀਗੇ ਉਹਨੂੰ ਪਬਲਿਕ ਚਾਰਜ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਕਹਿੰਦੀ ਹੈ ਕਿ ਆਪਾਂ ਵਾਪਸ ਜਿਹੜਾ ਸੀਗਾ 2019 ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਸੀਗੇ ਉਹਦੇ ਵੱਲ ਜਿਹੜਾ ਆਪਾਂ ਚੱਲ ਜਾਣਾ। ਜੀ ਤੇ ਹੁਣ ਇਹਦੇ ਵਿੱਚ ਹੋ ਕੀ ਰਿਹਾ ਕਿ ਜਿਹੜੇ ਸੈਕਟਰੀ ਅਲੈਹਾਂਡਰੋ ਮੈਯੋਰਕਾਸ ਹੈਗੇ, ਉਹਨਾਂ ਨੇ ਕਿਹਾ ਕਿ ਇਹ ਚੇਂਜ ਜ਼ਰੂਰੀ ਸੀਗੀ। ਇਹ ਇਨਸ਼ੋਰ ਕਰਦਾ ਹੈ ਕਿ ਜਿਹੜਾ ਸਾਡਾ ਸਿਸਟਮ ਆ ਅਮਰੀਕਾ ਦਾ ਕਾਫੀ ਫੇਅਰ ਆ, ਕਿ ਆਪਾਂ ਹੈਲਥ ਦੀ ਰਿਲੇਟਡ ਗਰਾਊਂਡ ਦੇ ਉੱਤੇ ਜਾਂ ਕੋਈ ਨਿਊਟ੍ਰੀਸ਼ਨ ਦੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂ ਹੋਰ ਕੋਈ ਸਪਲੀਮੈਂਟ ਬੈਨੀਫਿਟਸ ਜਿਹੜੇ ਉਹਨੇ ਲੈਣੇ, ਉਹਦੇ ਕਰਕੇ ਆਪਾਂ ਆਮ ਇੱਕ ਨਾਗਰਿਕ ਨੂੰ, ਸਪੈਸ਼ਲੀ ਯੂਐਸ ਸਿਟੀਜ਼ਨ ਤੇ ਉਹਦੇ ਫੈਮਿਲੀ ਮੈਂਬਰ ਨੂੰ ਉਹਦੇ ਵੱਲ। ਜੀ ਤੇ ਇਹ ਕਹਿੰਦੇ ਕਿ ਸਾਰਿਆਂ ਨੂੰ ਫੇਅਰਨੈਸ ਤੇ ਰਿਸਪੈਕਟ ਦੇ ਨਾਲ ਤੁਸੀਂ ਟਰੀਟ ਕਰਨਾ। ਸੋ ਹੁਣ ਪਬਲਿਕ ਚਾਰਜ ਕੀ ਹੁੰਦਾ? ਪਬਲਿਕ ਚਾਰਜ ਇਹ ਹੁੰਦਾ ਕਿ ਜਦੋਂ ਕੋਈ ਵੀ ਵਿਅਕਤੀ ਜਿਹੜਾ ਇਮੀਗ੍ਰੈਂਟ ਆ ਉਹ ਸਰਕਾਰ ਦੇ ਉੱਤੇ ਡਿਪੈਂਡੈਂਟ ਹੋ ਜਾਵੇ, ਪ੍ਰਾਇਮਰੀਲੀ ਡਿਪੈਂਡੈਂਟ ਹੋ ਜਾਵੇ ਇਨਕਮ ਦੀ, ਉਹਦੀ ਆਪਣੀ ਇਨਕਮ ਨਹੀਂ ਹੁੰਦੀ। ਜਿੱਦਾਂ ਕਹਿੰਦੇ ਆ ਕੇ ਖਰਚਾ ਲਾ ਲਿਆ ਸਰਕਾਰ ਕੋ, ਸੋਸ਼ਲ ਸਿਕਿਉਰਿਟੀ ਲੈ ਲਈ, ਵੈਲਫੇਅਰ ਲੈ ਲਿਆ, ਜਾਂ ਹੋਰ ਇੱਦਾਂ ਦੇ ਜਿਹੜੇ ਕੈਸ਼ ਅਸਿਸਟੈਂਸ ਵਾਲੇ ਪ੍ਰੋਗਰਾਮ ਸੀਗੇ ਉਹ ਲੈ ਲਏ। ਸੋ ਪਬਲਿਕ ਚਾਰਜ ਜਿਹੜੇ ਲਾਅ ਆ ਉਹ ਇਹ ਕਰਦੇ ਆ ਕਿ ਜੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਆ ਕੇ ਬਰਡਨ ਬਣੋਗੇ, ਤੁਸੀਂ ਆਪਣੇ ਪੈਸੇ ਨਹੀਂ ਦੇ ਸਕਦੇ, ਇੰਸ਼ੋਰੈਂਸ ਨਹੀਂ ਲੈ ਸਕਦੇ, ਤਾਂ ਤੁਹਾਨੂੰ ਉਹ ਗ੍ਰੀਨ ਕਾਰਡ ਜਾਂ ਐਡਮਿਸ਼ਨ ਜਿਹੜੀ ਉਹ ਡਿਨਾਈ ਕਰ ਸਕਦੇ ਸੀਗੇ। ਜੀ 2019 ਤੋਂ ਪਹਿਲਾਂ ਜਿਹੜਾ ਪਬਲਿਕ ਚਾਰਜ ਦੇ ਰੂਲ ਸੀਗੇ ਉਹਦੇ ਵਿੱਚ ਕੋਈ ਵੀ ਜਿਹੜੇ ਨਾਨ ਕੈਸ਼ ਬੈਨੀਫਿਟ ਸੀਗੇ, ਜਿਹਦੇ ਵਿੱਚ ਤੁਹਾਨੂੰ ਜਿੱਦਾਂ ਫੂਡ ਸਟੈਂਪ ਵਗੈਰਾ ਨੂੰ ਛੱਡ ਕੇ ਜਿਹੜੇ ਕੋਈ ਵੀ ਨਾਨ ਕੈਸ਼ ਬੈਨੀਫਿਟ ਸੀਗੇ, ਇਨਕਲੂਡਿੰਗ ਮੈਡੀਕੇਡ ਜਾਂ ਨਿਊਟ੍ਰੀਸ਼ਨ ਅਸਿਸਟੈਂਸ ਵਾਲੇ ਪ੍ਰੋਗਰਾਮ ਸੀਗੇ, ਉਹ ਪਬਲਿਕ ਚਾਰਜ ਦੇ ਵਿੱਚ ਨਹੀਂ ਆਉਂਦੇ ਸੀਗੇ। ਤੇ ਟਰੰਪ ਉਹਨਾਂ ਨੇ ਆਹੀ ਜਾਣਬੁੱਝ ਕੇ ਜਿੱਦਾਂ ਸ਼ੈਤਾਨੀ ਕੀਤੀ। ਉਹਨਾਂ ਨੇ ਕਿਹਾ ਕਿ 2019 ਚ ਉਹਨਾਂ ਨੇ ਰੂਲ ਪਾਸ ਕੀਤਾ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਨਹੀਂ, ਇਹ ਸਾਰੇ ਕਿਸੇ ਵੀ ਕਿਸਮ ਦੀ ਈਵਨ ਮੈਡੀਕੇਅਰ ਜਿਹੜੇ ਹੈਗੇ ਆ ਪ੍ਰੋਗਰਾਮ ਉਹ ਪਬਲਿਕ ਚਾਰਜ ਦੇ ਵਿੱਚ ਆਉਂਦੇ ਆ। ਸੋ ਇਹਦੇ ਨਾਲ ਕੀ ਸੀਗਾ ਕਿ ਲੋਕੀ ਕਾਫੀ ਡਰ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਹੁਣ ਕਿੱਦਾਂ ਕਰਨਾ। ਕਈਆਂ ਦੇ ਘਰ ਦੇ ਵਗੈਰਾ ਬਜ਼ੁਰਗ ਹੁੰਦੇ ਆ, ਜਦੋਂ ਆਉਂਦੇ ਆ ਤੇ ਇੰਸ਼ੋਰੈਂਸ ਦੀ ਲੋੜ ਪੈ ਜਾਂਦੀ ਸੀਗੀ। ਤੇ ਉਹ ਇੰਸ਼ੋਰੈਂਸ ਹੁਣ 70 ਤੋਂ ਸਪੈਸ਼ਲੀ ਉੱਪਰ ਜਿਹਦੀ ਉਮਰ ਕਾਫੀ ਮਹਿੰਗੀ ਹੈਲਥ ਇੰਸ਼ੋਰੈਂਸ, ਜਿੱਦਾਂ 1000 1500। ਜੀ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਯਾਦ ਹੋਊਗਾ, ਅੱਜ ਤੋਂ 2 ਸਾਲ ਪਹਿਲਾਂ ਇੰਨੀ ਵੱਡੀ ਪ੍ਰੋਬਲਮ ਆ ਗਈ ਸੀ ਤੇ ਉਹ ਵੀਜ਼ਾ ਲੈਣ ਤੋਂ ਪਹਿਲਾਂ ਵੀ ਉਹ ਕਹਿੰਦੇ ਸੀ ਵੀ ਤੁਸੀਂ ਜੀ ਇੰਸ਼ੋਰੈਂਸ ਲਓ। ਹੁਣ ਤੁਸੀਂ ਦੱਸੋ ਵੀ ਇੰਡੀਆ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਕਹਿੰਦੇ ਇੱਥੇ ਤਾਂ ਬੰਦਾ ਸਿਟੀ ਰੈਜ਼ੀਡੈਂਟ ਹੀ ਨਹੀਂ, ਅਸੀਂ ਕਿੱਦਾਂ ਉਹਨੂੰ ਇੰਸ਼ੋਰੈਂਸ ਦੇ ਦਈਏ, ਨਾ ਉਹਦੇ ਕੋਲ ਸੋਸ਼ਲ ਆ। ਸੋ ਬਹੁਤ ਵੱਡੀ ਪ੍ਰੋਬਲਮ ਆਈ ਸੀ ਇਹ, ਕਾਫੀ ਪ੍ਰੋਬਲਮ ਆਈ ਸੀ। ਈਵਨ ਹੁਣ ਜਿੱਦਾਂ ਸਾਡੇ ਇੱਕ ਲਾ ਲਓ ਅਸਾਈਲਮ ਵਾਲੇ ਕਲਾਇੰਟ ਹੋ ਗਏ, ਇੱਕ ਹੋ ਗਏ ਫੈਮਿਲੀ ਇਮੀਗ੍ਰੇਸ਼ਨ ਵਾਲੇ ਕਲਾਇੰਟ, ਇੱਕ ਇੰਪਲੋਇਮੈਂਟ ਇਮੀਗ੍ਰੇਸ਼ਨ ਵਾਲੇ ਜਿਹੜੇ ਇੰਜੀਨੀਅਰ ਚੰਗੇ ਹਾਈ ਇਨਕਮ ਵਾਲੇ ਜਿਹੜੇ ਹੈਗੇ ਆ, ਲੱਖ ਡਾਲਰ ਜਿਹਨਾਂ ਦੀ ਤਨਖਾਹ ਹੋਣੀ ਘੱਟੋ ਘੱਟ, ਉਹ ਵੀ ਜਦੋਂ ਆਪਣੇ ਹੁਣ ਘਰਦਿਆਂ ਨੂੰ ਬੁਲਾਉਂਦੇ ਆ, ਜੇ 2 ਜਣੇ ਉਹਨਾਂ ਨੇ ਬੁਲਾਏ ਆ, ਜੇ ਉਹਨਾਂ ਨੂੰ 1500 ਡਾਲਰ ਦੇ ਕੇ ਇੰਸ਼ੋਰੈਂਸ ਲੈਣੀ ਪੈਂਦੀ ਆ, 3000 ਦਾ ਜਦੋਂ ਬਿੱਲ ਬਣਦਾ ਮਹੀਨੇ ਦਾ, ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀ ਸੀਗੀ ਕਿ ਯਾਰ ਕੀ ਰੂਲ ਚੇਂਜ ਕਰਤਾ ਆਪਾਂ। ਜਿਹੜੀ ਓਬਾਮਾ ਕੇਅਰ ਆ ਉਹਦੇ ਥੱਲੇ ਸਬਸਿਡਾਈਜ਼ ਇੰਸ਼ੋਰੈਂਸ ਮਿਲਦੀ ਸੀ, ਉਹ ਤੋਂ ਵੀ ਲੋਕੀ ਲੈਣ ਤੋਂ ਡਰਨ ਲੱਗ ਪਏ ਸੀਗੇ ਕਿ ਯਾਰ ਪਤਾ ਨਹੀਂ ਇਹਨਾਂ ਨੇ ਹੁਣ ਕੀ ਕਰ ਦੇਣਾ, ਤੇ ਆਪਣੇ ਪੂਰੇ ਜਿਹੜੇ ਪੈਸੇ ਦੇ ਕੇ ਫੁੱਲ ਉਹ ਵਾਲੀ ਇੰਸ਼ੋਰੈਂਸ ਲਓ, ਕੋਈ ਵੀ ਬੈਨੀਫਿਟ ਜਿਹੜਾ ਲੈਣਾ ਨਹੀਂ। ਕਈ ਲੋਕੀ ਇਸ ਗੱਲ ਨੂੰ ਠੀਕ ਸਮਝਦੇ ਸੀਗੇ ਕਿ ਨਹੀਂ ਇਹਨਾਂ ਨੇ ਸਹੀ ਕੀਤਾ, ਪਰ ਵੇ ਦੇਖਿਆ ਜਾਵੇ ਜਿਹੜੀ ਟੋਟਲ ਸਪੈਂਡਿੰਗ ਹੈਗੀ ਆ, ਮਿਲਟਰੀ ਸਪੈਂਡਿੰਗ, ਹੋਰ ਜਿੰਨੀਆਂ ਵੀ ਸਰਕਾਰ ਸਪੈਂਡਿੰਗ ਕਰਦੀ ਆ, ਇੰਨਾ ਵੱਡਾ ਕੋਈ ਇਹ ਮਸਲਾ ਸੀਗਾ ਨਹੀਂ। ਕਿਉਂਕਿ ਹਰ ਚੀਜ਼ ਜਿਹੜੀ ਆ ਇਮੀਗ੍ਰੈਂਟ ਦੇ ਉੱਤੇ ਬਲੇਮ ਲਾਣਾ
ਸਹੀ ਗੱਲ ਨਹੀਂ ਹੁੰਦੀ, ਹੈ ਨਾ। ਸੋ ਉਹੀ ਚੀਜ਼ ਜਿਹੜੀ ਇਹ ਹੋ ਰਹੀ ਸੀਗੀ। ਤੇ ਅੱਜ ਦੀਆਂ ਹੋਰ ਵੀ ਖਬਰਾਂ ਜਿਹੜੀਆਂ ਸਾਡੀਆਂ ਇਹੀ ਡਿਸਕਸ ਕਰੂਗੀਆਂ ਕਿ ਇਲੈਕਸ਼ਨਸ ਕਿਉਂਕਿ ਹੁਣ ਆ ਰਹੇ ਆ, ਸਾਰੀਆਂ ਖਬਰਾਂ ਜਿਹੜੀਆਂ ਅੱਗੇ ਆਣੀਆਂ ਉਹੀ ਆਣੀਆਂ ਕਿ ਇਹ ਸਰਕਾਰ ਨੇ ਇੱਦਾਂ ਕਰਤਾ, ਉਹ ਸਰਕਾਰ ਨੇ ਇੱਦਾਂ ਕਰਤਾ। ਸੋ ਇਸੇ ਖਬਰ ਨੂੰ ਜੇ ਪੂਰਾ ਕਰੀਏ ਤਾਂ ਉਹਨਾਂ ਨੇ ਕੀ ਕਿਹਾ ਕਿ ਆਪਾਂ ਜਿਹੜੀ ਇਹ ਸਾਰੇ ਆਪਾਂ ਜਿਹੜੇ ਆ ਪ੍ਰੋਗਰਾਮ ਇਹਦੇ ਉੱਤੇ ਕਲੈਰਿਟੀ ਦੇਣੀ ਆ ਤਾਂ ਕਿ ਲੋਕਾਂ ਨੂੰ ਕਨਫਿਊਜ਼ਨ ਨਾ ਹੋਵੇ। ਜੀ ਤੇ ਜਿਹੜੇ ਇਹ ਰੂਲ ਆ, ਹੁਣ ਨਵਾਂ ਵਾਲਾ ਰੂਲ ਆ ਜਿਹੜਾ ਬਾਈਡਨ ਸਰਕਾਰ ਨੇ ਪੇਸ਼ ਕੀਤਾ ਹੈ, 2019 ਤੋਂ ਪਹਿਲਾਂ ਵਾਲੇ ਰੂਲ ਦੇ ਬੇਸ ਤੇ ਇਹਨਾਂ ਨੇ ਬਣਾਇਆ। ਇਹਨਾਂ ਨੇ ਕਿਹਾ ਕਿ ਜਿਹੜਾ ਵੀ ਬੰਦਾ ਆ ਰਿਹਾ ਉਹਦੀ ਆਪਾਂ ਉਮਰ ਕਿੰਨੀ, ਉਹਦੀ ਹੈਲਥ ਕਿੱਦਾਂ ਦੀ ਹੈ, ਫੈਮਿਲੀ ਸਟੇਟਸ ਕੀ ਹੈਗਾ, ਉਹਦੇ ਐਸੈਟ ਘਰ-ਬਾਰ ਕਿੱਦਾਂ, ਪੈਸੇ ਕਿੰਨੇ ਆ, ਫਾਈਨੈਂਸ਼ੀਅਲ ਸਟੇਟਸ ਕਿੱਦਾਂ ਦਾ ਉਹਦਾ, ਐਜੂਕੇਸ਼ਨ ਤੇ ਸਕਿੱਲ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੱਦੇਨਜ਼ਰ ਰੱਖਣਾ। ਕਿਉਂਕਿ ਜਿਹੜਾ ਫੋਰ ਐਗਜ਼ਾਮਪਲ ਕੋਈ ਯੰਗ ਬੰਦਾ ਆ, ਕੋਈ ਪੜ੍ਹਾਈ ਆ ਜਾਂ ਕੰਮ ਕਰ ਸਕਦਾ, ਉਹਦਾ ਮਤਲਬ ਇਹ ਹੈ ਕਿ ਉਹ ਜ਼ਿਆਦਾਤਰ ਸਰਕਾਰ ਤੇ ਡਿਪੈਂਡੈਂਟ ਨਹੀਂ ਹੋਊਗਾ। ਜੀ ਤੇ ਜਿਹੜਾ ਬੰਦਾ ਨਹੀਂ ਕੰਮ ਕਰ ਸਕਦਾ ਉਹਨਾਂ ਦੇ ਲਈ ਆਪਾਂ 864 ਜਿਹੜਾ ਐਫੀਡੇਵਿਟ ਸੀਗਾ ਉਹ ਲੋਕੀ ਭਰ ਕੇ ਭੇਜਦੇ ਸੀਗੇ, ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ। ਉਹ ਵੀ ਦੇਖੂਗੇ ਕਿ ਜਿਹੜਾ ਸਪਾਂਸਰ ਆ ਉਹ ਇਨਕਮ ਰਿਕੁਆਇਰਮੈਂਟ ਮੀਟ ਕਰਦਾ ਕਿ ਨਹੀਂ ਕਰਦਾ। ਤੇ ਇਹਦੇ ਵਿੱਚ ਹੁਣ ਜਿਹੜੇ ਸਪਲੀਮੈਂਟ ਸੋਸ਼ਲ ਸਿਕਿਉਰਿਟੀ ਇਨਕਮ SSI ਜਿਹਨੂੰ ਕਹਿੰਦੇ ਆ, ਜਾਂ ਕੈਸ਼ ਅਸਿਸਟੈਂਸ ਜਿਹੜੇ ਹੈਗੇ ਆ TANF, ਕੋਈ ਵੀ ਭਾਵੇਂ ਸਟੇਟ ਆ, ਭਾਵੇਂ ਫੈਡਰਲ ਆ, ਭਾਵੇਂ ਟਰਾਈਬਲ ਆ, ਇਹ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਹੈਗੇ ਆ, ਕੈਸ਼ ਬੈਨੀਫਿਟ ਪ੍ਰੋਗਰਾਮ ਹੈਗਾ, ਜਨਰਲ ਅਸਿਸਟੈਂਸ ਤੇ ਜਾਂ ਲੌਂਗ ਟਰਮ ਜਿਹੜੀ ਕੇਅਰ ਹੈਗੀ ਆ ਹਸਪਤਾਲਾਂ ਦੇ, ਸ਼ਾਰਟ ਟਰਮ ਐਮਰਜੈਂਸੀ ਨਹੀਂ, ਲੌਂਗ ਟਰਮ ਜਿਹੜੀ ਕੇਅਰ ਤੁਸੀਂ ਜਿਹੜੀ ਸਰਕਾਰ ਤੇ ਡਿਪੈਂਡ ਹੁੰਦੇ ਹੋ। ਇਹ ਕਹਿੰਦੇ ਕਿ ਸਿਰਫ ਉਹੀ ਜਿਹੜੇ ਕੈਸ਼ ਵਾਲੇ ਤੇ ਸਪਲੀਮੈਂਟ ਇਨਕਮ ਵਾਲੇ ਤੇ ਲੌਂਗ ਟਰਮ ਕੇਅਰ ਵਾਲੇ ਉਹਨਾਂ ਨੂੰ ਹੀ ਆਪਾਂ ਪਬਲਿਕ ਚਾਰਜ ਕੰਸੀਡਰ ਕਰਨਾ। ਤੇ ਹੋਰ ਆਪਾਂ ਕਿਸੇ ਪ੍ਰੋਗਰਾਮ ਨੂੰ ਜਿਹੜੇ ਮੈਡੀਕੇਡ ਸਪੈਸ਼ਲੀ ਜਿਹੜੇ ਇਮਿਊਨਾਈਜੇਸ਼ਨ ਵਾਲੇ ਸ਼ਾਰਟ ਟਰਮ ਜਿਹੜੀ ਕੇਅਰ ਆ ਉਹਨੂੰ ਆਪਾਂ ਪਬਲਿਕ ਚਾਰਜ ਨਹੀਂ ਕੰਸੀਡਰ ਕਰਨਾ। ਸੋ ਇਹ ਕਾਫੀ ਵੱਡੀ ਉਹਨਾਂ ਨੇ ਕਲੈਰੀਫਿਕੇਸ਼ਨ ਜਿਹੜੀ ਉਹ ਦਿੱਤੀ ਹੈ। ਜੀ